ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਗੱਲਬਾਤ ਚੱਲ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੈਦੀ ਕਰੋਵਾ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲਿਨਵੁੱਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਅਮਰਜੀਤ ਸਿੰਘ ਦੀਵਾਨਾ ਫਰਜ਼ਨੋ, ਚਰਨਜੀਤ ਪਡਵਾਲ ਯੂਨੀਵਰਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਸਭ ਦੀਆਂ ਨਿਗਾਹ ਜਿਹੜੀਆਂ ਆ ਉਹ ਟਿਕੀਆਂ ਹੋਈਆਂ ਦਿੱਲੀ ਦੀਆਂ ਚੋਣਾਂ 'ਤੇ, ਜੋ ਕੁਛ ਹੀ ਘੰਟਿਆਂ ਬਾਅਦ ਹੋਣੀਆਂ ਨੇ, ਉਹਨਾਂ ਦੀ ਅਪਡੇਟ। ਬਿਲਕੁਲ ਜੀ, ਜਿਹੜੇ ਇਹਦੇ ਪ੍ਰਬੰਧ ਹੈ ਉਹ ਪੂਰੇ ਕੀਤੇ ਗਏ ਆ ਜੀ। ਕਈ ਤਰ੍ਹਾਂ ਦੇ ਵਿਵਾਦ, ਜਾਂ ਤੁਸੀਂ ਇਹ ਕਹਿ ਲਓ ਕਿ ਸਭ ਤੋਂ ਨੀਵੇਂ ਪੱਧਰ ਦੇ ਉੱਤੇ ਜਿਹੜੇ ਨੇਤਾ ਸੀਗੇ ਜੀ, ਉਹ ਇੱਥੇ ਇਸ ਵਾਰੀ ਪਹੁੰਚੇ। ਸ਼ਾਇਦ ਹੀ ਕੋਈ ਚੋਣਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਜੀ ਹੁਣ ਤੱਕ ਮੈਂ ਆਪਣੀ ਸੁਰਤ ਦੇ ਵਿੱਚ ਦੇਖੀਆਂ ਹੋਣ, ਜਿਹਦੇ ਵਿੱਚ ਇਸ ਲੈਵਲ ਤੱਕ ਜਿਹੜਾ ਜੀ ਚੋਣ ਪ੍ਰਚਾਰ ਗਿਆ ਹੋਵੇ। ਜਿੱਥੇ ਗੋਲੀ ਮਾਰੋ ਦੀ ਚਰਚਾ ਹੁੰਦੀ ਰਹੀ, ਉੱਥੇ ਮਹਿਜ਼ ਇੱਕ ਬਾਹਰ ਆ ਕੇ ਇੱਕ ਕਾਨੂੰਨ ਦਾ ਵਿਰੋਧ ਕਰ ਰਹੇ ਲੋਕ ਜਿਹੜੇ ਸੀਗੇ, ਉਹਨਾਂ ਦੇ ਉੱਤੇ ਨਿਸ਼ਾਨਾ ਬਣਾਇਆ ਗਿਆ। ਔਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ, ਉਹਨੂੰ ਚੋਣ ਮੁੱਦਾ ਬਣਾ ਲਿਆ ਗਿਆ ਜੀ। ਔਰ ਖਾਸ ਤੌਰ ਦੇ ਉੱਤੇ ਸ਼ਾਹੀਨ ਬਾਗ ਜਿਹੜਾ ਸੀਗਾ ਜੀ, ਸ਼ਾਹੀਨ ਬਾਗ ਦੇ ਉੱਤੇ ਹੀ ਭਾਰਤੀ ਜਨਤਾ ਪਾਰਟੀ ਦੀ ਤਾਂ ਪੂਰੀ ਟੇਕ ਰਹੀ। ਔਰ ਸ਼ਾਹੀਨ ਬਾਗ ਦੇ ਉੱਤੇ ਹੀ ਉਹਨੇ ਸਾਰੀਆਂ ਦੀਆਂ ਸਾਰੀਆਂ ਚੋਣਾਂ ਜਿਹੜੀਆਂ ਸੀਗੀਆਂ ਉਹ ਲੜੀਆਂ। ਔਰ ਜਿਹੜਾ ਪ੍ਰਚਾਰ ਸੀਗਾ ਉਹ ਸਾਰੇ ਦਾ ਸਾਰਾ ਕੀਤਾ। ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਗੱਲ ਆ, ਉਹਨੇ ਸਭ ਤੋਂ ਵੱਧ ਤਾਕਤ ਜਿਹੜੀ ਸੀ ਇਹਨਾਂ ਚੋਣਾਂ ਦੇ ਵਿੱਚ ਝੋਕ ਦਿੱਤੀ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੇ ਤਾਂ ਕਮਾਂਡ ਸਾਰੀ ਸੰਭਾਲੀ ਹੋਈ ਸੀ। ਰਾਜਾਂ ਦੇ ਮੁੱਖ ਮੰਤਰੀ, ਕੇਂਦਰ ਦੇ ਮੰਤਰੀ, ਮੈਂਬਰ ਪਾਰਲੀਮੈਂਟ, RSS ਦੇ ਸਮੂਹ ਵਰਕਰ ਸਾਰੇ ਜਿਹੜੇ ਸੀ ਉਹ ਝੋਕ ਦਿੱਤੇ। ਆਮ ਆਦਮੀ ਪਾਰਟੀ ਜਿਹੜੀ ਸੀ ਉਹ ਦੂਜੀ ਪਾਵਰਫੁਲ ਪਾਰਟੀ ਤੁਸੀਂ ਕਹਿ ਦਿਓ ਕਿ ਬਣ ਗਈ 5 ਸਾਲਾਂ ਦੇ ਵਿੱਚ। ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀ ਉਦੋਂ ਦੌਰਾਨ ਉਹ ਨਵੀਂ ਪਾਰਟੀ ਸੀਗੀ। ਕੁਛ ਦਿਨਾਂ ਦੀ ਉਹਨੇ ਸੱਤਾ ਜਿਹੜੀ ਹੰਢਾਈ ਸੀ। ਇਸ ਵਾਰੀ 5 ਸਾਲ ਦੀ ਸੱਤਾ ਹੰਢਾ ਕੇ ਉਹ ਲੋਕਾਂ ਦੇ ਸਾਹਮਣੇ ਮੁੜ ਕੇ ਆ। ਕੁਝ ਚੀਜ਼ਾਂ ਤਾਂ ਜਿਹੜੀਆਂ ਦੀ ਉਹ ਵੱਖਰੀਆਂ ਜ਼ਰੂਰ ਹੈਗੀਆਂ ਨੇ ਦਿੱਲੀ ਦੇ ਵਿੱਚ। ਇੱਕ ਤਾਂ ਦਿੱਲੀ ਦਾ ਜਿਹੜਾ ਬਜਟ ਹੈ, ਪੂਰੇ ਮੁਲਕ ਦੇ ਵਿੱਚੋਂ ਇੱਕੋ ਇੱਕ, ਚਾਹੇ ਉਹ ਅੱਧਾ ਪਚੱਧਾ ਜਿਹਾ ਸੂਬਾ, ਪਰ ਉਹਦਾ ਬਜਟ ਸਾਵਾ ਹੈ। ਉਹਦੇ ਸਿਰ ਦੇ ਉੱਤੇ ਕੋਈ ਕਰਜ਼ਾ ਨਹੀਂ। ਇੱਕੋ ਇੱਕ ਰਾਜ ਹੈ ਜਿਹਦੇ ਵਿੱਚ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇਓਰਿਟੀ ਦੇ ਕੇ ਉਹਦਾ ਬਜਟ ਲਗਾਤਾਰ 5 ਸਾਲਾਂ ਦੇ ਵਿੱਚ ਵਧਾਇਆ ਗਿਆ। ਔਰ ਉਹਦੇ ਉੱਤੇ ਕੰਮ ਵੀ ਜਿਹੜਾ ਜੀ ਉਹ ਹੋਇਆ। ਜਿੰਨੀ ਨਫ਼ਰਤ ਜਿਹੜੀ ਹੈ ਜੀ ਉਹ ਫੈਲਾਈ ਗਈ, ਜੇ ਕੋਈ ਹੋਰ ਸੂਬਾ ਹੁੰਦਾ ਤਾਂ ਇਹ ਗੱਲ ਮੰਨਣ ਵਾਲੀ ਹੈ ਕਿ ਹੁਣ ਨੂੰ ਉੱਥੇ ਦੰਗੇ ਹੋ ਜਾਣੇ ਸੀਗੇ। ਦਿੱਲੀ ਦੇ ਲੋਕਾਂ ਨੇ ਨਫ਼ਰਤ ਵਾਲਾ ਜਿਹੜਾ ਜ਼ਹਿਰੀਲਾ ਪ੍ਰਚਾਰ ਸੀਗਾ ਜੀ, ਉਹਦੇ ਉੱਤੇ ਕੋਈ ਕੰਨ ਨਹੀਂ ਧਰਿਆ। ਇਹ ਇੱਕ ਬੜਾ ਪੋਜ਼ਿਟਿਵ ਸਾਈਨ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਵੋਟਾਂ ਕਿਹਨੂੰ ਪਾਉਂਦੇ ਆ ਲੋਕ, ਉਹ ਹੁਣ ਜਿਹੜਾ ਦੀ ਲੋਕਾਂ ਨੇ ਮਨ ਬਣਾਇਆ ਹੋਊਗਾ। ਕੱਲ੍ਹ ਨੂੰ ਵੋਟਾਂ ਜਿਹੜੀਆਂ ਉਹ ਪੈ ਜਾਣਗੀਆਂ। 11 ਤਰੀਕ ਨੂੰ ਚੋਣਾਂ ਦੇ ਨਤੀਜੇ ਜਿਹੜੇ ਆਉਣਗੇ ਔਰ ਉਸ ਦਿਨ ਪਤਾ ਲੱਗੂਗਾ ਕਿ ਦਿੱਲੀ ਦੇ ਲੋਕ ਜਿਹੜੇ ਆ ਜੀ ਉਹ ਜ਼ਹਿਰੀਲੇ ਪ੍ਰਚਾਰ ਦੇ ਇਨਫਲੂਐਂਸ ਦੇ ਵਿੱਚ ਕਿੰਨਾ ਆਏ ਆ, ਤੇ ਉਹਨਾਂ ਨੇ ਜਿਹੜੀ ਆਪਣੀ ਤਰੱਕੀ ਜਾਂ ਜਿਹੜੇ ਉੱਥੋਂ ਦੇ ਕੰਮ ਨੇ, ਕੰਮਾਂ ਦੇ ਨਾਂ ਦੇ ਉੱਤੇ ਵੋਟਾਂ ਕਿਵੇਂ ਪਾਈਆਂ ਨੇ। ਇਹ ਜਿਹੜੀਆਂ ਵਿਧਾਨ ਸਭਾ ਦੀਆਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ, ਉਹ ਇਸ ਪੱਖੋਂ ਡਿਫਰੈਂਟ ਹੁੰਦੀਆਂ ਨੇ ਕਿਉਂਕਿ ਉੱਥੇ ਬਹੁਤ ਸਾਰੇ ਰਾਜਾਂ ਤੋਂ ਆ ਕੇ ਲੋਕ ਵਸੇ ਆ। ਬਹੁਤੇ ਜਿਹੜੇ ਉਹ ਨੌਕਰੀ ਪੇਸ਼ਾ ਹੈ, ਜਿਹੜੇ ਕਿ ਉੱਥੋਂ ਦੀਆਂ ਲੋਕਲ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਤਰਜੀਹ ਦਿੰਦੇ ਆ ਅਕਸਰ। ਇਸ ਵਾਰੀ ਜਿਹੜੀਆਂ ਜੀ ਇਹ ਇੰਨਾ ਪ੍ਰਚਾਰ ਤੋਂ ਬਾਅਦ ਕਿੱਧਰ ਨੂੰ ਜਾਂਦੇ ਜੀ, ਇਹ ਹੁਣ ਲੋਕਾਂ ਦੇ ਹੱਥ ਦੇ ਵਿੱਚ ਆ ਸਾਰਾ। ਬਿਲਕੁਲ ਜੀ, ਉਹਨਾਂ ਦਾ ਵੀ ਪਤਾ ਲੱਗ ਜੂਗਾ। ਤਾਂ ਅੱਗੇ ਇਹਨਾਂ ਚੋਣਾਂ ਦੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਗਏ ਸੀਗੇ, ਫੜਾ ਮਾਰਦੇ ਸੀ ਕਿ ਅਸੀਂ ਨਵੇਂ ਸਕੂਲ ਆ, ਸਮਾਰਟ ਸਕੂਲ ਬਣਾ ਦਿੱਤੇ ਆ, ਪਰ ਹੁਣ ਚੁੱਪ ਚਪੀਤੇ ਹੀ 1300 ਪਲੱਸ ਸਕੂਲ ਆ ਜਿਹੜੇ ਉਹ ਬੰਦ ਕਰ ਦਿੱਤੇ। ਬਿਲਕੁਲ ਜੀ, ਇਹ ਵੀ ਤੁਸੀਂ ਦੇਖੋ 2 ਦਿਨ ਤੋਂ ਬਾਅਦ ਹੀ ਇਹ ਰਿਪੋਰਟ ਜਿਹੜੀ ਆਈ ਹੈ। ਹਾਲਾਂਕਿ RTI ਦੇ ਤਹਿਤ ਲਈ ਜਿਹੜੀ ਇਹ ਜਾਣਕਾਰੀ ਹੈ, ਪੰਜਾਬ ਸਰਕਾਰ ਨੇ 1340 ਸਰਕਾਰੀ ਸਕੂਲ ਜਿਹੜੇ ਜੀ ਉਹ ਬੰਦ ਕਰ ਦਿੱਤੇ ਆ। ਇਹਦੀ ਭਾਵ ਤੱਕ ਨਹੀਂ ਲੋਕਾਂ ਦੇ ਕੋਲੇ ਨਿਕਲੀ ਜੀ। ਜਦੋਂ 800 ਸਕੂਲਾਂ ਨੂੰ ਬੰਦ ਕਰਨ ਦਾ ਰੌਲਾ ਪਿਆ ਸੀਗਾ ਤਾਂ ਉਦੋਂ ਲੋਕ ਰੋਹ ਉੱਠ ਖੜਿਆ ਸੀਗਾ, ਪਰ ਸਰਕਾਰ ਨੇ ਉਸ ਵੇਲੇ ਮਾਮਲਾ ਜਿਹੜਾ ਉਹ ਟਾਲ ਦਿੱਤਾ ਸੀਗਾ। ਪਿਛਲੇ 5 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਤਾਰੇ ਮਾਰਨ ਦਾ ਸਿਲਸਿਲਾ ਜਿਹੜਾ ਜੀ ਉਹ ਚੱਲ ਰਿਹਾ। ਕਿਸੇ ਹਕੂਮਤ ਨੇ ਇਸ ਮਾਮਲੇ ਦੇ ਵਿੱਚ ਕੋਈ ਲਿਹਾਜ਼ ਨਹੀਂ ਕੀਤਾ।
5 ਵਰ੍ਹਿਆਂ ਦੇ ਅੰਕੜੇ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਪੰਜਾਬ ਦੇ ਵਿੱਚ ਸਾਲ 2014-15 ਤੋਂ ਸਾਲ 2018-19 ਦੇ ਦੌਰਾਨ 1340 ਸਰਕਾਰੀ ਸਕੂਲ ਬੰਦ ਹੋਏ ਆ। ਔਰ ਇਹਦੇ ਵਿੱਚੋਂ ਗੱਠਜੋੜ ਸਰਕਾਰ ਜਿਹੜੀ ਅਕਾਲੀ BJP ਸੀ ਉਹਦੇ ਸਮੇਂ 850 ਸਕੂਲ ਬੰਦ ਹੋਏ ਸੀ, ਜਦੋਂ ਕਾਂਗਰਸ ਰਾਜ ਦੇ ਸਮੇਂ 490 ਸਰਕਾਰੀ ਸਕੂਲਾਂ ਨੂੰ ਜਿੰਦਰੇ ਵੱਜੇ ਆ। ਪੰਜਾਬ ਦੇ ਵਿੱਚ 5 ਸਾਲਾਂ ਦੇ ਵਿੱਚ ਸਭ ਤੋਂ ਵੱਧ 769 ਸਰਕਾਰੀ ਪ੍ਰਾਇਮਰੀ ਸਕੂਲ ਜਿਹੜੇ ਉਹ ਬੰਦ ਹੋਏ ਆ। ਇਹਨਾਂ ਦੇ ਵਿੱਚੋਂ 399 ਸਕੂਲ ਪਿਛਲੀ ਹੁਕੂਮਤ ਦੇ ਵੇਲੇ ਬੰਦ ਹੋਏ ਤੇ 479 ਸਰਕਾਰੀ ਮਿਡਲ ਸਕੂਲ ਜਿਹੜੇ ਆ ਜੀ ਉਹ ਬੰਦ ਹੋਏ। ਇਹਦੇ ਵਿੱਚੋਂ 355 ਸਕੂਲ ਜਿਹੜੇ ਸੀ ਉਹ ਅਕਾਲੀ ਰਾਜ ਭਾਗ ਦੇ ਦੌਰਾਨ ਬੰਦ ਹੋਏ। ਹਾਈ ਸਕੂਲਾਂ ਦੇ ਉੱਤੇ ਜਿਹੜਾ ਜੀ ਨਜ਼ਰ ਮਾਰੀਏ ਤਾਂ ਮੌਜੂਦਾ ਸਰਕਾਰ ਨੇ 30 ਸਕੂਲ ਬੰਦ ਕੀਤੇ ਆ, ਜਦੋਂ ਕਿ 62 ਸਕੂਲ ਪਿਛਲੀ ਹੁਕੂਮਤ ਦੇ ਸਮੇਂ ਬੰਦ ਹੋਏ। ਸਭ ਤੋਂ ਵੱਡੀ ਗਾਜ ਜਿਹੜੀ ਹੈ ਜੀ ਪ੍ਰਾਇਮਰੀ ਸਕੂਲਾਂ ਦੇ ਉੱਤੇ ਡਿੱਗੀ ਹੈ, ਜਿਹਦੇ ਕਰਕੇ ਗਰੀਬ ਬੱਚੇ ਜਿਨ੍ਹਾਂ ਸਕੂਲਾਂ ਦੇ ਵਿੱਚ ਜ਼ਿਆਦਾ ਜਿਹੜਾ ਜੀ ਉਹ ਪੜ੍ਹਦੇ ਆ। ਇਹ ਤੁਹਾਡੀ ਗੱਲ ਠੀਕ ਹੈ ਜੀ ਕਿ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀ ਉਹਨਾਂ ਨੇ ਤਾਰੀਫ ਕੀਤੀ ਔਰ ਇਹ ਵੀ ਕਿਹਾ ਕਿ ਅਸੀਂ ਬਹੁਤ ਸਕੂਲ ਜਿਹੜੇ ਜੀ ਉਹ ਖੋਲ੍ਹ ਦਿੱਤੇ ਆ। 795 ਸਰਕਾਰੀ ਸੈਕੰਡਰੀ ਸਕੂਲ ਜਿਹੜੇ ਆ ਜੀ ਉਹ 5 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਨਵੇਂ ਵੀ ਬਣੇ ਆ। ਔਰ ਪੰਜਾਬ ਦੇ ਵਿੱਚ ਇਸ ਵੇਲੇ ਕੁੱਲ 28,637 ਸਰਕਾਰੀ ਸਕੂਲ ਹੈ। ਬੰਦ ਹੋਏ ਸਕੂਲਾਂ ਪਿੱਛੇ ਸਰਕਾਰੀ ਤਰਕ ਇਹ ਦਿੱਤਾ ਜਾ ਰਿਹਾ ਕਿ ਜਿਨ੍ਹਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ 10 ਤੋਂ ਵੀ ਘੱਟ ਸੀ ਉਹ ਸਕੂਲ ਬੰਦ ਕੀਤੇ ਗਏ ਆ ਜਾਂ ਫਿਰ ਨੇੜਲੇ ਸਕੂਲਾਂ ਦੇ ਵਿੱਚ ਮਰਜ ਕੀਤੇ ਗਏ ਆ। ਡਿਸਟ੍ਰਿਕਟ ਮੋਹਾਲੀ ਦੇ ਵਿੱਚ ਪਿੰਡ ਮਿੱਡੇ ਮਾਜਰਾ, ਪੀਰਪੁਰ, ਵਰਕਪੁਰ, ਬੀੜ, ਗੱਬੋ ਮਾਜਰਾ ਇਹਦੇ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋਏ ਆ, ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਗਿਣਤੀ 5 ਤੋਂ ਘੱਟ ਜਿਹੜੀ ਹੈ ਜੀ ਉਹ ਦੱਸੀ ਗਈ ਸੀ ਕਾਗਜ਼ੀ ਜਿਹੜੀ ਹੈ ਜੀ। ਨਵਾਂ ਸ਼ਹਿਰ ਦੇ ਵਿੱਚ ਵੀ 5 ਸਾਲ ਪਹਿਲਾਂ 442 ਸਰਕਾਰੀ ਪ੍ਰਾਇਮਰੀ ਸਕੂਲ ਸੀਗੇ, ਜਿਹੜੇ ਹੁਣ ਘੱਟ ਕੇ 424 ਰਹਿ ਗਏ ਆ ਜੀ। ਨਵਾਂ ਸ਼ਹਿਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਦੇ ਵਿੱਚ ਸਰਕਾਰੀ ਸਕੂਲਾਂ ਇਹ ਹਾਲੇ ਵੀ ਜਿਹੜੀ ਉਹ ਤਲਵਾਰ ਲਟਕ ਰਹੀ ਆ। ਕਿੰਨੇ ਹੋਰ ਬੰਦ ਹੋ ਜਾਣੇ ਆ ਕੁਛ ਨਹੀਂ ਪਤਾ ਜੀ। ਅਸਲ ਦੇ ਵਿੱਚ ਜਿਹੜਾ ਮੇਨ ਜਿਹੜਾ ਮਕਸਦ ਹੁੰਦਾ ਸਿਆਸੀ ਪਾਰਟੀਆਂ ਦਾ ਉਹ ਇਹ ਕਿ ਲੋਕਾਂ ਨੂੰ ਪੜ੍ਹਨ ਨਾ ਦਿਓ, ਜਾਂ ਤਾਂ ਵਿੱਦਿਆ ਇੰਨੀ ਕੁ ਮਹਿੰਗੀ ਕਰ ਦਿਓ। ਪ੍ਰਾਈਵੇਟਾਈਜ਼ ਦਾ ਜਿਹੜਾ ਰੁਝਾਨ ਇਸੇ ਕਰਕੇ ਪੰਜਾਬ ਤੋਂ ਹੀ ਸ਼ੁਰੂ ਹੋਇਆ ਸੀ। ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਸੀਗੀਆਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਿਛਲੇ ਰਾਜ ਦੇ ਸਮੇਂ ਸ਼ੁਰੂ ਹੋਈਆਂ ਸੀ, ਜਿਹੜੀਆਂ ਖੁੰਬਾਂ ਵਾਂਗੂ ਇਸ ਵੇਲੇ ਪੰਜਾਬ ਦੇ ਵਿੱਚ ਉੱਗੀਆਂ ਹੋਈਆਂ। ਇੱਥੇ ਮਹਿੰਗੀ ਜਿਹੜੀ ਜੀ ਉਹ ਵਿੱਦਿਆ ਔਰ ਵਿੱਦਿਆ ਦਾ ਮਿਆਰ ਜਿਹੜਾ ਜੀ ਉਹ ਕੁਛ ਵੀ ਨਹੀਂ ਜਿਹੜੀਆਂ ਸਰਕਾਰੀ ਯੂਨੀਵਰਸਿਟੀ ਸੀ ਉਹਨਾਂ ਦੇ ਬਰਾਬਰ ਦਿੱਤੇ। ਇਹ ਸਿਰਫ ਗੱਲ ਇਹ ਨਹੀਂ ਹੈ ਕਿ ਸੂਬੇ ਦੀ ਗੱਲ ਹੈ, ਵਿੱਦਿਆ ਜਿਹੜੀ ਜੀ ਉਹ ਖੋਹਣੀ ਇਹ ਸੱਤਾਧਾਰੀਆਂ ਦਾ ਇੱਕ ਸੁਪਨਾ ਬਣ ਗਿਆ ਕਿ ਲੋਕਾਂ ਨੂੰ ਪੜ੍ਹਨ ਨਾ ਦਿਓ। JNU ਜਾਮੀਆਂ ਜਿਹੜੀਆਂ ਦੀ ਉਹ ਨਿਸ਼ਾਨੇ ਦੇ ਉੱਤੇ ਕਿਉਂ ਰਹਿੰਦੀਆਂ ਨੇ ਕੇਂਦਰ ਦੀ ਸਰਕਾਰ ਦੇ, ਵੀ ਜੇ ਮੰਨ ਲਓ ਕੋਈ ਹੇਠੋਂ ਪੜ੍ਹ ਹੀ ਗਿਆ ਤੇ ਫਿਰ ਉੱਤੇ ਨਾ ਪੜ੍ਹਨ ਦਿਓ। ਪੜ੍ਹਨਗੇ ਤੇ ਸਵਾਲ ਕਰਨਗੇ, ਬਸ ਇਹੀ ਇੱਕ ਮਕਸਦ ਹੈ ਕਿ ਬਿਨਾਂ ਸਵਾਲਾਂ ਵਾਲੇ ਲੋਕ ਇਹਨਾਂ ਨੂੰ ਚਾਹੀਦੇ ਆ, ਜਿਹੜੇ ਲਾਈਨਾਂ ਦੇ ਵਿੱਚ ਲੱਗ ਕੇ ਪਊਏ ਅਧੀਏ ਬੋਤਲ ਦੇ ਉੱਤੇ ਇਹਨਾਂ ਦੇ ਵਾਸਤੇ ਵੋਟ ਪਾ ਦੇਣ ਤੇ ਇਹਨਾਂ ਦੇ ਵਾਸਤੇ ਜਿੰਦਾਬਾਦ ਮੁਰਦਾਬਾਦ ਕਰਦੇ ਆ, ਜਾਂ ਮਰ ਜਾਣ ਜਾਂ ਕਿਸੇ ਨੂੰ ਮਾਰ ਦੇਣ। ਬਿਲਕੁਲ ਜੀ, ਕਰ ਵੀ ਰਹੇ ਆ ਪਰ ਉਹਨਾਂ ਨੂੰ ਸੁਰਤ ਨਹੀਂ ਆਉਂਦੀ। ਤੇ ਅੱਗੇ ਗੱਲ ਕਰਦੇ ਆ ਕਿ ਭਾਰਤ ਦੇਸ਼ ਐਸਾ ਆ ਕਿ ਲੋਕੀ ਮਾਰ ਦਿੱਤੇ ਜਾਂਦੇ ਆ ਪਰ ਨਿਆਂ ਨਹੀਂ ਮਿਲਦਾ। ਤੇ ਮੋੜ ਬੰਬ ਧਮਾਕੇ ਦੀ ਜੇ ਗੱਲ ਕਰੀਏ ਤਾਂ ਸਿੱਟ ਦੇ ਕੋਲ ਪੀੜਤਾਂ ਨੇ ਫਿਰ ਬਿਆਨ ਦਰਜ ਕਰਵਾਏ, ਕਿਉਂਕਿ ਇਹ ਸਿੱਟ ਨਵੀਂ ਹੈ ਜੀ। ਇਹ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਬਣੀ ਹੋਈ ਆ। 3 ਪਰਿਵਾਰਾਂ ਦੇ ਮੈਂਬਰ ਜਿਹੜੇ ਨੇ ਜੀ ਉਹਨਾਂ ਨੇ ਫਿਰ ਇੱਕ ਵਾਰੀ ਬਿਆਨ ਦਰਜ ਕਰਾਏ ਆ ਇਸ ਆਸ ਦੇ ਵਿੱਚ ਕਿ ਸ਼ਾਇਦ ਉਹਨਾਂ ਨੂੰ ਫਿਰ ਇਨਸਾਫ ਦੀ ਆਸ ਇੱਕ ਕੋਈ ਜਿਹੜਾ ਜੀ ਉਹ ਵੱਧ ਜਾਵੇ। ਇੱਕ ਬੱਚਾ ਜਿਹੜਾ ਮਾਰਿਆ ਗਿਆ ਸੀ ਜਪ ਸਿਮਰਨ, ਉਹਦੇ ਪਿਤਾ ਨੇ ਕਿਹਾ ਕਿ 3 ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮੁਲਜ਼ਮਾਂ ਦਾ ਪਤਾ ਨਹੀਂ ਲੱਗ ਸਕਿਆ ਜੀ। SIT ਦੇ ਸੱਦੇ ਦੇ ਉੱਤੇ ਦੂਜੀ ਵਾਰ ਬਿਆਨ ਦਰਜ ਕਰਾਉਣ ਆਏ ਜਿਹੜੇ ਮਾਰੇ ਗਏ ਬੱਚੇ ਸੀ, ਉਹਨਾਂ ਦੇ ਮਾਪਿਆਂ ਨੇ ਸਰਕਾਰ ਨੂੰ ਜਿਹੜਾ ਜੀ ਉਹ ਮੰਦਾ ਚੰਗਾ ਬੋਲਿਆ। ਉਹ ਵਿਚਾਰੇ ਮੰਗ ਕੀ ਰਹੇ ਨੇ ਜੀ, ਸਿਰਫ ਇਹੀ ਕਿ ਇਨਸਾਫ ਮਿਲ ਜੇ, ਪਤਾ ਲੱਗ ਜੇ ਕਿ ਬੰਬ ਇਸ ਮਾਰਿਆ ਜਿਹੜਾ ਜੀ ਉਹ ਕਿਹਨਾਂ ਨੇ ਸੀਗਾ, ਇਹ ਕੌਣ ਸੀ ਬੰਬ ਬਣਾਉਣ ਵਾਲੇ। ਬੱਚੇ ਇਹ ਨੇੜੇ ਨੇੜੇ ਦੁਕਾਨਾਂ ਨੇ ਜੀ ਉੱਥੇ ਜਿੱਥੇ ਰੈਲੀ ਹੋ ਰਹੀ ਸੀ, ਤੇ ਉਹਨਾਂ ਦੁਕਾਨਾਂ ਵਾਲਿਆਂ ਦੇ ਹੀ ਬੱਚੇ ਨੇ। ਅਕਸਰ ਸ਼ਾਮ ਦੇ ਸਮੇਂ ਸਕੂਲ ਤੋਂ ਆ ਕੇ ਬੱਚੇ ਆਪਣੇ ਫਾਦਰ ਕੋਲੇ ਦੁਕਾਨਾਂ ਦੇ ਉੱਤੇ ਚਲੇ ਜਾਂਦੇ, ਉਹ ਰੈਲੀ ਦਾ ਤਮਾਸ਼ਾ ਵੇਖਣ ਚਲੇ ਗਏ ਤੇ ਉਹ ਵਿਚਾਰੇ ਜਿਹੜੇ ਸੀਗੇ ਇਹਦਾ ਸ਼ਿਕਾਰ ਬਣ ਗਏ ਇਸ ਬੰਬ ਦਾ। ਜਿਹੜੇ ਇਹ ਮ੍ਰਿਤਕਾਂ ਬੱਚਿਆਂ ਦੇ ਬਾਪੇ ਨੇ ਜੀ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਰਸਾ ਦੇ ਪ੍ਰਬੰਧਕਾਂ ਦੇ ਨਾਲ ਸਾਬਕਾ ਮੰਤਰੀ ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ ਤੇ ਉਹਦੇ ਭਰਾ ਗੋਪਾਲ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾਵੇ। ਪੁਲਿਸ ਅਧਿਕਾਰੀਆਂ ਨੇ ਇਹ ਕਿਹਾ ਜੀ ਕਿ ਪੀੜਤਾਂ ਦੇ ਪਹਿਲਾਂ ਵੀ ਬਿਆਨ ਦਰਜ ਕੀਤੇ ਗਏ ਸੀ, ਪਰ ਹੁਣ ਫੇਰ ਜਾਂਚ ਟੀਮ ਦੇ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ। ਇਹ ਮਹਿਜ਼ ਘੱਟੇ ਮਿੱਟੀ ਰੋਲਣ ਵਾਲੀ ਜਿਹੜੀ ਦੀ ਉਹ ਗੱਲ ਹੈ। ਜੇ ਸਿੱਟ ਮੰਨ ਲਓ ਚੇਂਜ ਹੋ ਗਈ ਹੈ ਤੇ ਸਿੱਟ ਉਹ ਰਿਕਾਰਡ ਤਾਂ ਪੁਰਾਣਾ ਰੱਖ ਸਕਦੀ ਸੀਗੀ। ਉਲਟਾ ਜਿਨ੍ਹਾਂ ਦੇ ਜੀ ਘਰਾਂ ਦੇ ਭੋਰਾ ਭੋਰਾ ਚਲੇ ਗਏ ਜੀ,
ਉਹਨਾਂ ਨੂੰ ਹੀ ਪਰੇਸ਼ਾਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਸ ਕਾਂਡ ਦੇ ਵਿੱਚ ਆਪਣੀ ਧੀ ਸਣੇ ਮਾਰੇ ਗਏ ਅਸ਼ੋਕ ਕੁਮਾਰ ਤੇ ਜੱਸੀ ਦੇ ਪੀਏ ਦੇ ਪਰਿਵਾਰ ਵਾਲੇ ਜਿਹੜਾ ਜੀ ਉਹ ਨਹੀਂ ਪਹੁੰਚੇ। ਜਿਹੜੀ ਸਿੱਟ ਦੇ ਮੈਂਬਰ ਜਿਹੜੇ ਬਠਿੰਡੇ ਦੇ SSP ਨੇ, ਉਹਨੇ ਕਿਹਾ ਕਿ ਇਹਦੇ ਸੰਬੰਧਿਤ ਚਲਾਨ ਫਾਈਲ ਕੀਤਾ ਗਿਆ। ਜਾਂਚ ਜਿਹੜੀ ਹੈ ਜੀ ਉਹ ਜਾਰੀ ਹੈ। ਜਾਂਚ ਪਤਾ ਨਹੀਂ ਕਿੰਨੀ ਦੇਰ ਜਾਰੀ ਜਿਹੜਾ ਜੀ ਉਹ ਰਹੂਗੀ। 5 ਬੱਚਿਆਂ ਸਣੇ 7 ਜਾਣਿਆਂ ਦੀ ਇੱਥੇ ਮੌਤ ਹੋਈ। ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਆ ਕਿ ਜਿਹੜੀ ਪੁਲਿਸ ਸਿੱਟ ਵੀ ਸੀਗੀ ਉਹ ਜਿਹੜੀ ਸੀਗੀ ਉਹ ਇੱਕ ਜਗ੍ਹਾ ਤੇ ਜਾ ਕੇ ਅਟਕ ਜਾਂਦੀ ਹੈ। ਉਹ ਜਗ੍ਹਾ ਹੈ ਸਰਸੇ ਡੇਰੇ ਨੂੰ ਜਾਂਦਾ ਗੇਟ। ਜਿਹੜਾ ਇਹਦੇ ਵਿੱਚ ਮੇਨ ਵਿਅਕਤੀ ਜਿਹੜਾ ਜੀ ਉਹ ਲੋੜੀਂਦਾ, ਜਿਹਨੇ ਕਾਰ ਵੀ ਲਿਆਂਦੀ, ਉਹਨੂੰ ਪੇਂਟ ਕੀਤਾ ਡੇਰੇ ਦੇ ਅੰਦਰ ਜਿੱਥੇ ਕਾਰਾਂ ਮੋਡੀਫਾਈ ਹੁੰਦੀਆਂ ਨੇ ਉੱਥੇ। ਕੁੱਕਰ ਇੱਕ ਹੋਰ ਡੇਰੇ ਦੇ ਪ੍ਰੇਮੀ ਨੇ ਲਿਆਂਦਾ, ਕਹਿੰਦੇ ਬੈਟਰੀ ਜਿਹੜੀ ਸੀ ਉਹ ਲਿਆਂਦੀ। ਇਹ ਸਾਰਾ ਕੁਛ ਸਿੱਟ ਨੇ ਪਹਿਲਾਂ ਜਿਹੜਾ ਉਹ ਕੱਢਿਆ ਹੋਇਆ। ਇੱਕ ਵਾਰ ਜਿਹੜਾ ਸੀਗਾ ਜੀ ਇਹ ਜਿਹੜਾ ਮੇਨ ਬੰਦਾ ਸੀ ਉਹਦਾ ਪਿੱਛਾ ਕਰਦੀ ਕਰਦੀ ਹਰਿਆਣੇ ਤੋਂ ਸਿੱਟ ਦੇ ਜਿਹੜੇ ਮੈਂਬਰ ਸੀ ਉਹ ਪਹੁੰਚ ਗਏ ਸਿਰਸਾ ਤੱਕ। ਉਹ ਡੇਰੇ ਦੇ ਅੰਦਰ ਵੜ ਗਿਆ। ਅੰਦਰ ਵੜ ਕੇ ਉਹ ਫੋਨ ਜਿਹਦੇ ਰਾਹੀਂ ਉਹਦਾ ਪਿੱਛਾ ਕੀਤਾ ਜਾ ਰਿਹਾ ਸੀ ਉਹ ਸਵਿਚ ਆਫ ਹੋ ਗਿਆ। ਉਸ ਤੋਂ ਬਾਅਦ ਇਹ ਲੋਕ ਡੇਰੇ ਦੇ ਅੰਦਰੋਂ ਜਿਹੜਾ ਜੀ ਉਹ ਨਹੀਂ ਨਿਕਲੇ। ਪੁਲਿਸ ਦੀ ਹਿੰਮਤ ਨਹੀਂ ਆ ਕਿ ਅੰਦਰ ਜਾ ਕੇ ਜਿਹੜਾ ਜੀ ਡੇਰੇ ਦੇ ਵਿੱਚੋਂ ਇਹਨਾਂ ਨੂੰ ਕੱਢ ਕੇ ਲਿਆ ਸਕੇ। ਡੇਰੇ ਦੀ ਜਿਹੜੀ ਇੱਕ ਚੇਅਰਪਰਸਨ ਹੈ ਉਹਨੂੰ ਸੰਮਨਿੰਗ ਜਿਹੜੀ ਦੀ ਉਹ ਕੀਤੀ ਜਾ ਚੁੱਕੀ ਆ। ਉਹ ਲੋਕ ਸੰਮਣ ਨੂੰ ਟਿੱਚ ਜਾਣਦੇ ਆ ਜੀ। ਸੰਮਣ ਵਗੈਰਾ ਦੀ ਉਹਨਾਂ ਨੂੰ ਕੀ ਜਿਹੜੀ ਦੀ ਉਹ ਪਰਵਾਹ ਹੈ। ਨਾ ਉਹ ਆਏ ਆ ਤੇ ਨਾ ਉਹ ਆਉਣਗੇ ਜੀ। ਇੱਦਾਂ ਬਿਲਕੁਲ ਨਹੀਂ ਜੀ ਆਉਣਗੇ। ਤੇ ਅੱਗੇ ਗੱਲ ਕਰਦੇ ਹਾਂ, ਜਿਹੜੀ ਸੀਲ ਕੀਤੀ ਕੋਠੀ ਸੀਗੀ ਉਸ ਤੇ ਹੁਣ ਕੀ ਬਹਾਨੇ ਬਣਾਏ ਜਾ ਰਹੇ ਆ? ਦੇਖੋ, ਕਿਉਂਕਿ ਇਹ ਕੋਠੀ ਜਿਹੜੀ ਅਕਾਲੀ ਆਗੂ ਦੀ ਹੈ, ਇਹ ਅਨਵਰ ਮਸੀਹ ਦੀ ਕੋਠੀ ਆ। ਇੱਥੋਂ 1000 ਕਰੋੜ ਰੁਪਏ ਦੇ ਜਿਹੜੇ ਜੀ ਨਸ਼ੀਲੇ ਪਦਾਰਥ ਫੜੇ ਹੈ। ਸੁਲਤਾਨਵਿੰਡ ਦੇ ਵਿੱਚ ਆਕਾਸ਼ ਐਵਨਿਊ ਹੈ, ਇਹ ਜਿੱਥੇ ਪੁਲਿਸ ਨੇ SDF ਨੇ ਛਾਪਾ ਮਾਰਿਆ ਸੀ। ਫਿਰ ਪੁਲਿਸ ਨੇ ਇਸ ਕੋਠੀ ਸੀਲ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਪਰ ਕੱਲ ਗੱਲ ਕੀਤੀ ਕਿ ਇਹਦਾ ਜਿਹੜਾ ਕੁੰਡਾ ਉਹ ਵੱਢ ਲਿਆ ਗਿਆ, ਔਰ ਕੁੰਡਾ ਇਸ ਤਰੀਕੇ ਨਾਲ ਵੱਢਿਆ ਗਿਆ ਕਿ ਜਿਹੜੀ ਸੀਲ ਹੈ ਉਹ ਨਾ ਟੁੱਟੇ। ਇਉਂ ਲੱਗੇ ਦੂਰੋਂ ਦੇਖਣ ਦੇ ਵਾਸਤੇ ਵੀ ਇਹ ਤਾਂ ਸੀਲ ਕੀਤੀ ਹੋਈ ਹੈ। ਇਹਦਾ ਜਦੋਂ ਬੂਹਾ ਖੁੱਲਾ ਦੇਖਿਆ ਤੇ ਉਹ ਕਿਤੇ ਗੁਆਂਢੀਆਂ ਨੇ ਜਿਹੜਾ ਜੀ ਪੁਲਿਸ ਨੂੰ ਫੋਨ ਕੀਤਾ ਵੀ ਜਿਹੜੀ ਕੋਠੀ ਤੁਸੀਂ ਸੀਲ ਕਰਕੇ ਗਏ ਸੀ ਉਹਦਾ ਤਾਂ ਗੇਟ ਖੁੱਲਿਆ ਹੈ। ਪੁਲਿਸ ਨੇ ਆ ਕੇ ਜਿਹੜਾ ਸੀਗਾ ਉਹਨੂੰ ਮੁੜ ਕੇ ਸੀਲ ਕੀਤਾ, ਉਹਦਾ ਕੁੰਡਾ ਜਿਹੜਾ ਸੀ ਉਹ ਲਾ ਕੇ। ਹੁਣ ਵੱਡਾ ਸਵਾਲ ਜਿਹੜਾ ਜੀ ਇਹ ਉੱਠ ਕੇ ਖੜਾ ਹੋ ਗਿਆ ਕਿ ਇਹਨੂੰ ਕਿਹਨੇ ਕੱਟਿਆ। ਜੇ 1000 ਕਰੋੜ ਰੁਪਏ ਦਾ ਉੱਥੋਂ ਸਮਾਨ ਮਿਲਿਆ ਤਾਂ ਉਹਦੇ ਉੱਤੇ ਕੋਈ ਪੁਲਿਸ ਮੁਲਾਜ਼ਮ ਨਹੀਂ ਜਿਹੜਾ ਜੀ ਉਹ ਲਾਇਆ ਗਿਆ। ਤੇ ਉੱਥੇ ਇਹ ਵੀ ਤਾਂ ਦੇਖਿਆ ਜਾ ਸਕਦਾ ਵੀ ਕੋਈ ਹੋਰ ਆਉਂਦਾ ਜਾਂਦਾ ਤਾਂ ਨਹੀਂ ਗਾ। ਪੁਲਿਸ ਦੀ ਇਨਵੈਸਟੀਗੇਸ਼ਨ ਕਿਸ ਪਾਸੇ ਨੂੰ ਜਾ ਸਕਦੀ ਹੈ ਜੀ, ਇਹ ਇਹਦੇ ਵੱਲ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਕਰ ਰਹੀ ਹੈ। ਇਹ ਜਿਹੜੇ ਇੱਕ ਅਧਿਕਾਰੀ ਹੈ ਜੀ ਪੁਲਿਸ ਦਾ, ਉਹ ਇਹ ਕਹਿੰਦਾ ਕਿ ਅਣਪਛਾਤੇ ਲੋਕਾਂ ਨੇ ਜਿਹੜਾ ਸੀਗਾ ਇਹ ਕੁੰਡਾ ਵੱਢ ਕੇ ਪਾਣੀ ਦੀ ਮੋਟਰ ਚੋਰੀ ਕਰਨ ਦਾ ਯਤਨ ਜਿਹੜਾ ਜੀ ਉਹ ਕੀਤਾ ਤੇ ਇਸ ਘਰ ਨੂੰ ਦੁਬਾਰਾ ਸੀਲ ਕਰ ਦਿੱਤਾ ਗਿਆ। ਅਣਪਛਾਤੇ ਬੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਪਾਣੀ ਦੀ ਮੋਟਰ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ, ਜਿਹਦੇ ਕਰਕੇ ਉੱਥੇ ਲੱਗਾ ਸੰਗਮਰਮਰ ਦਾ ਪੱਥਰ ਵੀ ਜਿਹੜਾ ਜੀ ਉਹ ਟੁੱਟਿਆ। ਸਵਾਲ ਜਿਹੜਾ ਨਾ ਜੀ ਇਹ ਸਭ ਤੋਂ ਵੱਡਾ ਇਹਦੇ ਵਿੱਚ ਇਹ ਆ ਕਿ ਮੰਨ ਲਓ ਜੇ ਚੋਰੀ ਕਰਨ ਵਾਲਾ ਚੋਰ ਆਇਆ, ਕਿਉਂਕਿ ਮੋਟਰਾਂ ਚੋਰੀ ਕਰਨੀਆਂ ਜਾਂ ਟੂਟੀਆਂ ਚੋਰੀ ਕਰਨੀਆਂ ਇਹ ਨਸ਼ੇੜੀ ਹੁੰਦੇ ਆ ਜੀ। ਹੁਣ ਨਸ਼ੇੜੀ ਇੰਨੇ ਹੋ ਗਏ ਜੀ ਵੀ ਉਹ ਸੀਲ ਵਾਲਾ ਜੰਦਰਾ ਜਿਹੜਾ ਜੀ ਉਹਨੂੰ ਬਚਾਉਣਗੇ ਤੇ ਉਹਨੂੰ ਕੁੰਡੇ ਨੂੰ ਜਿਹੜਾ ਜੀ ਉਹ ਇਸ ਤਰੀਕੇ ਨਾਲ ਕੱਟਣਗੇ ਕਿ ਏਦਾਂ ਲੱਗੇ ਵੀ ਸੀਲ ਨਹੀਂ ਤੋੜੀ ਗਈ। ਇਹ ਮਹਿਜ਼ ਜੰਦਰਾ ਜਿਹੜਾ ਜੀ ਉਹ ਗੇਟ ਦਾ ਕੁੰਡਾ ਉਹ ਕੱਟਿਆ ਗਿਆ। ਇੰਨੇ ਮਤਲਬ ਕਿ ਮਿਹਨਤੀ ਹੋ ਗਏ ਜਿਹੜੇ ਨਸ਼ੇੜੀ ਟਾਈਪ ਦੇ ਲੋਕ ਨੇ। ਇਹ ਕੀ ਪਤਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਏਦਾਂ ਹੀ ਹੇਠਾਂ ਲੁਕੋ ਕੇ ਜਿਹੜੀਆਂ ਉਹ ਰੱਖੀਆਂ ਜਾਂਦੀਆਂ ਨੇ ਵੀ ਉਹਨਾਂ ਦੇ ਵਿੱਚੋਂ ਇਹ ਚੀਜ਼ ਨਾ ਹੋਵੇ ਕੋਈ ਜਿਹੜੀ ਕਿ ਲੁਕੋ ਕੇ ਹੇਠਾਂ ਰੱਖੀ ਗਈ ਆ। ਉੱਥੋਂ ਇਹ ਕੀ ਪਤਾ ਕਿ ਉਹ ਕੀ ਕੱਢ ਕੇ ਲੈ ਗਏ ਆ। ਇਹੋ ਜਿਹੇ ਸਬੂਤ ਸੀਗੇ ਜਿਹੜੇ ਕਿ ਇਸ ਕੇਸ ਦੇ ਵਿੱਚ ਕਾਫੀ ਜਿਹੜਾ ਸਹਾਈ ਹੋ ਸਕਦੇ ਸੀਗੇ। ਜਿਹਦੀ ਇਹ ਕੋਠੀ ਆ ਅਨਵਰ ਮਸੀਹ, ਉਹਨੂੰ STF ਨੇ ਸੰਮਣ ਭੇਜੇ ਆ ਪਰ ਉਹ ਪੁੱਛਗਿੱਛ ਦੇ ਵਿੱਚ ਅਜੇ ਤੱਕ ਸ਼ਾਮਲ ਨਹੀਂ ਹੋਇਆ। ਉਹਦਾ ਸ਼ਾਮਲ ਨਾ ਹੋਣਾ ਜਿਹੜਾ ਜੀ ਉਹ ਕਈ ਤਰ੍ਹਾਂ ਦੇ ਸ਼ੱਕ ਜਿਹੜੇ ਜੀ ਉਹ ਖੜੇ ਕਰਦਾ। ਤੇ ਜਦੋਂ ਉਹ ਬਾਹਰ ਹੈ ਤੇ ਉਹ ਕੁਛ ਵੀ ਹੋ ਸਕਦਾ ਕਿ ਉਹਨੇ ਕੋਈ ਉੱਥੇ ਚੀਜ਼ ਜਿਹੜੀ ਰੱਖੀ ਹੋਈ ਹੋਵੇ ਜਿਹਨੂੰ ਚੁਕਵਾਉਣ ਦੇ ਵਾਸਤੇ ਉਹਨੇ ਜਿਹੜਾ ਜੀ ਉਹ ਭੇਜਿਆ ਹੋਵੇ। ਮਹਿਜ਼ ਇਹ ਕਹਿ ਦੇਣਾ ਕਿ ਉੱਥੇ ਮੋਟਰ ਜਿਹੜੀ ਸੀ ਉਹ ਲਾਉਣ ਦੇ ਵਾਸਤੇ ਆਏ ਸੀ, ਜਦੋਂ ਕਿ ਮੋਟਰ ਉਹ ਲਿਜਾ ਨਹੀਂ ਸਕੇ, ਲੈ ਕੇ ਨਹੀਂ ਗਏ। ਇਹ ਵੀ ਜਿਹੜੀ ਉਹ ਪੁਲਿਸ ਬਣਦੀ ਆ। ਉੱਥੋਂ ਕੋਈ ਚੀਜ਼ ਉਹ ਜਿਹੜੀ ਜੀ ਲਿਜਾ ਸਕਦੇ ਆ ਔਰ ਲੈ ਗਏ ਹੋਣੇ ਆ ਜੀ, ਔਰ ਜਿਹੜੇ ਸਬੂਤ ਨੇ ਉਹ ਵੀ ਨਸ਼ਟ ਕਰ ਗਏ ਹੋਣੇ। ਇੰਨੀ ਕੁ ਸੀਰੀਅਸ ਜਿਹੜੀ ਦੀ ਉਹ ਪੰਜਾਬ ਦੀ ਪੁਲਿਸ ਹੈ। 1000 ਕਰੋੜ ਰੁਪਏ ਦਾ ਜਿਹੜਾ ਜੀ ਉਹ ਨਸ਼ਾ ਮਿਲਿਆ। ਉਧਰ ਗੁਜਰਾਤ ਦੀ ਜਿਹੜੀ ਇੱਕ ਪਾਰਟੀ ਹੈ 6 ਮੈਂਬਰੀ ਆਫਿਸਰ ਦੀ ਏਜੰਸੀ ਦੀ, ਉਹ ਅੰਮ੍ਰਿਤਸਰ ਆ ਕੇ ਬੈਠੀ ਹੈ। ਉਹਨੂੰ ਕੀ ਪਤਾ
ਕਿ ਪੰਜਾਬ ਪੁਲਿਸ ਨੇ ਕਿਹੜੇ ਤਰੀਕੇ ਦੇ ਨਾਲ ਉਹ ਸਭ ਕਾਸੇ ਦੇ ਉੱਤੇ ਪੋਚਾ ਫੇਰ ਦੇਣਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ। ਬਿਲਕੁਲ ਜੀ, ਪੰਜਾਬ ਪੁਲਿਸ ਹੈ ਨਾ ਜਿਹੜੀ, ਇਹਦੇ ਵੱਡੇ ਵੱਡੇ ਕਾਰਨਾਮੇ ਆ। ਤਾਂ ਅੱਗੇ ਕਰਦੇ ਹਾਂ ਕਿਸਾਨ ਜਥੇਬੰਦੀਆਂ ਦਾ ਜੋ ਸ਼ਹੀਨ ਬਾਗ ਤੋਂ ਜਾਮੀਆ ਤੱਕ ਦਾ ਮਾਰਚ ਹੈ, ਚਰਚਾ ਦਾ ਵਿਸ਼ਾ ਬਣਿਆ। ਬਿਲਕੁਲ ਜੀ, ਐਕਚੁਅਲੀ ਜਿਹੜੀ ਗੱਲ ਇੱਕ ਕੇਂਦਰ ਦੀ ਸਰਕਾਰ ਦੇ ਵਜ਼ੀਰ ਬਹੁਤ ਹੁੱਬ ਕੇ ਜਿਹੜਾ ਜੀ ਉਹ ਕਹਿੰਦੇ ਆ, ਉਹ ਇਹ ਕੋਸ਼ਿਸ਼ ਕਰਦੇ ਆ ਇਹ ਗੱਲ ਕਹਿਣ ਦੀ ਕਿ ਇੱਥੇ ਇੱਕ ਫਿਰਕੇ ਵਾਲਿਆਂ ਨੇ ਜਾਮ ਲਾਇਆ ਹੋਇਆ, ਉਹਦੇ ਪ੍ਰਤੀ ਨਫ਼ਰਤ ਵਾਲੀ ਭਾਸ਼ਾ ਜਿਹੜੀ ਜੀ ਉਹ ਬੋਲਦੇ ਆ। ਇੱਕ ਮੈਂਬਰ ਪਾਰਲੀਮੈਂਟ ਤਾਂ ਇੱਥੋਂ ਤੱਕ ਜਿਹੜਾ ਜੀ ਉਹ ਕਹਿੰਦਾ ਕਿ ਸ਼ਾਹੀਨ ਬਾਗ ਦੀ ਵਜ੍ਹਾ ਕਰਕੇ ਮੁਗਲ ਰਾਜ ਜਿਹੜਾ ਜੀ ਉਹ ਵਾਪਸ ਆ ਜਾਊਗਾ। ਪਰ ਜਦੋਂ ਉਸ ਜਿਹੜਾ ਸ਼ਾਹੀਨ ਬਾਗ ਦੀ ਇੱਕ ਡਿਫਰੈਂਟ ਤਸਵੀਰ ਦੇਖਦੇ ਹੋ ਤੇ ਫਿਰ ਇਹਨਾਂ ਸਾਰਿਆਂ ਲੋਕਾਂ ਦਾ ਝੂਠ ਜਿਹੜਾ ਨਾ ਜੀ ਉਹ ਬਿਲਕੁਲ ਸਾਹਮਣੇ ਆਉਂਦਾ ਵੀ ਉੱਥੇ ਕੋਈ ਇੱਕ ਫਿਰਕੇ ਦੇ ਲੋਕ ਤਾਂ ਬੈਠੇ ਨਹੀਂ। ਇੱਕ ਵਾਰੀ ਫਿਰ ਉੱਥੇ ਜਿਹੜਾ ਸੀਗਾ ਜੀ ਇਹਨਾਂ ਨੇ ਹਵਨ ਕਰਵਾਇਆ, ਹਵਨ ਕਰਵਾ ਕੇ ਉਹਦੇ ਵਿੱਚ ਸਾਰੇ ਜਿਹੜੇ ਜੀ ਉਹ ਲੋਕ ਸ਼ਾਮਲ ਹੋਏ। ਉੱਥੇ ਹੋਇਆ ਇਹ ਕਿ ਡਿਫਰੈਂਟ ਕੱਪੜਿਆਂ ਦੇ ਵਿੱਚ ਜਿਹੜੇ ਜੀ ਉਹ ਔਰਤਾਂ ਆਈਆਂ, ਜਿਹੜੀਆਂ ਕੁਝ ਮੁਸਲਿਮ ਔਰਤਾਂ ਸੀ ਉਹਨਾਂ ਨੇ ਮੱਥੇ ਦੇ ਉੱਤੇ ਟਿੱਕਾ ਜਿਹੜਾ ਸੀਗਾ ਜੀ ਉਹ ਲਾਇਆ। ਕੁਝ ਹਿੰਦੂ ਭਾਈਚਾਰੇ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਜੀ ਉਹ ਮੁਸਲਿਮ ਕੱਪੜਿਆਂ ਦੇ ਵਿੱਚ ਆਏ। ਉੱਥੇ ਬੈਠੇ ਪੱਤਰਕਾਰਾਂ ਨੂੰ ਵੀ ਉਹਨਾਂ ਨੇ ਦਿਖਾਇਆ ਕਿ ਪਹਿਚਾਣੋ, ਪ੍ਰਧਾਨ ਮੰਤਰੀ ਤਾਂ ਕਹਿੰਦੇ ਕੱਪੜਿਆਂ ਤੋਂ ਪਛਾਣੇ ਜਾਂਦੇ ਆ, ਇਹ ਤੋਂ ਪਛਾਣੋ ਕਿ ਕੌਣ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਜੀ। ਜਵਾਬ ਤਾਂ ਕਿਸੇ ਕੋਲ ਹੈ ਨਹੀਂ ਸੀਗਾ ਜੀ। ਔਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚੋਂ ਗਏ ਜਿਹੜੇ ਲੋਕ ਨੇ ਉਹਨਾਂ ਨੇ ਵੀ ਇਸ ਸ਼ਹੀਨ ਬਾਗ ਦੇ ਵਿੱਚ ਚੱਲ ਰਹੇ ਜਿਹੜਾ ਸੰਘਰਸ਼ ਹੈ ਜੀ ਉਹਦਾ ਮੂੰਹ ਮੱਥਾ ਬਦਲਿਆ, ਕਿਉਂਕਿ ਇੱਕ ਪੱਗ ਵਾਲਾ ਜਿਹੜਾ ਵਿਅਕਤੀ ਆ ਉਹ ਵੱਖਰਾ ਦਿਸਦਾ, ਉਹ ਬਿਲਕੁਲ ਜਿਹੜਾ ਜੀ ਉਹ ਨਵੇਕਲਾ ਦਿਖਦਾ ਕਿਤੇ ਵੀ ਜਗ੍ਹਾ ਖੜਾ ਹੋਵੇ। ਜਿਹੜੇ ਇਹ ਕਿਸਾਨ ਨੇ ਜੀ ਮੈਕਸੀਮਮ ਸਾਰੇ ਇਹਨਾਂ ਨੇ ਜਿਹੜਾ ਹੈਗਾ ਜੀ ਇੱਥੇ ਜੇਠੂ ਕੇ ਉਹਦੀ ਅਗਵਾਈ ਦੇ ਵਿੱਚ ਜਿਹੜਾ ਜੀ ਕੀਤਾ ਇਹਨਾਂ ਨੇ ਸ਼ਹੀਨ ਬਾਗ ਤੋਂ ਲੈ ਕੇ ਜਾਮੀਆ ਤੱਕ ਮਾਰਚ ਜਿਹੜਾ ਜੀ ਉਹ ਕੀਤਾ। ਔਰ ਇਸ ਮਾਰਚ ਨੇ ਜਿਹੜਾ ਸੀਗਾ ਜੀ ਰਸਤੇ ਦੇ ਵਿੱਚ ਜਿਹੜੇ ਲੋਕ ਇਸ ਮਾਰਚ ਨੂੰ ਦੇਖ ਰਹੇ ਸੀਗੇ ਉਹਨਾਂ ਨੇ ਜਿਹੜਾ ਸੀਗਾ ਇਹਦਾ ਸਵਾਗਤ ਕੀਤਾ ਜੀ ਜਦੋਂ ਇਹ ਦਿੱਲੀ ਦੇ ਵਿੱਚੋਂ ਲੰਘ ਰਹੇ ਸੀਗੇ ਸਾਰੀ ਤੋਂ ਜਾਮੀਆ ਤੋਂ ਲੈ ਕੇ ਸ਼ਹੀਨ ਬਾਗ ਤੋਂ ਲੈ ਕੇ ਜਾਮੀਆ ਤੱਕ ਜਿਹੜਾ ਜੀ ਝੰਡਾ ਸਿੰਘ ਜੇਠੂ ਕੇ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਇਹ ਮਾਰਚ ਕੀਤਾ ਗਿਆ। ਔਰ ਇਹਦੇ ਵਿੱਚ ਜਿਹੜੇ ਨਾਅਰੇ ਜਿਹੜੇ ਲਾਏ ਗਏ ਉਹ ਵੀ ਇਸ ਤਰ੍ਹਾਂ ਦੇ ਸੀਗੇ ਜਿਹਦਾ ਸਵਾਗਤ ਦਿੱਲੀ ਰਹਿੰਦੇ ਲੋਕਾਂ ਨੇ ਜਿਹੜਾ ਜੀ ਉਹ ਕੀਤਾ ਕਿ 47 ਮੁੜ ਕੇ ਜਿਹੜਾ ਉਹ ਬਣ ਨਹੀਂ ਦੇਣਾ, ਇਸ ਤਰ੍ਹਾਂ ਦੇ ਨਾਅਰੇ ਜਿਹੜੇ ਜੀ ਇਹਨਾਂ ਨੇ ਲਾਏ। ਔਰ ਪਹਿਲਾਂ ਬੇਸ਼ੱਕ ਇਹ ਠੀਕ ਹੈ ਕਿ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਜਿਹੜਾ ਸੀਗਾ ਜੀ ਉਹ ਲੋਕ ਨਹੀਂ ਗਏ, ਪਰ ਹੁਣ ਉੱਥੇ ਜਿੰਨੀ ਤੇਜ਼ੀ ਦੇ ਨਾਲ ਲੋਕ ਜਿਹੜੇ ਜੀ ਉਹ ਪੁੱਜ ਰਹੇ ਨੇ ਉਹਨਾਂ ਨੇ ਇੱਕ ਦਿੱਖ ਜਿਹੜੀ ਆ ਜੀ ਇਹਦੀ ਸ਼ਾਹੀਨ ਬਾਗ ਦੀ ਬਿਲਕੁਲ ਜਿਹੜਾ ਜੀ ਉਹ ਬਦਲ ਕੇ ਰੱਖ ਦਿੱਤੀ ਹੈ। ਜਿਹੜਾ ਹਵਨ ਕੀਤਾ ਗਿਆ ਉਸ ਤੋਂ ਬਾਅਦ ਗੁਰਬਾਣੀ ਦਾ ਕੀਰਤਨ ਜਿਹੜਾ ਸੀਗਾ ਜੀ ਉਹ ਰਾਗੀ ਜਥਿਆਂ ਦੇ ਵੱਲੋਂ ਇੱਥੇ ਕੀਤਾ ਗਿਆ, ਇਹ ਦੱਸਣ ਦੇ ਵਾਸਤੇ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇੱਥੇ ਇੱਕ ਫਿਰਕੇ ਦੇ ਲੋਕ ਜਿਹੜੇ ਆ ਜੀ ਉਹ ਪ੍ਰਦਰਸ਼ਨ ਕਰ ਰਹੇ ਆ, ਇਹ ਗੱਲ ਗਲਤ ਹੈ। ਬਲਕਿ ਇੱਥੇ ਹਰ ਧਰਮ ਦੇ ਜਿਹੜੇ ਲੋਕ ਨੇ ਉਹ ਪ੍ਰਦਰਸ਼ਨ ਕਰ ਰਹੇ ਆ। ਇਸ ਵੇਲੇ ਸਮੁੱਚੇ ਮੁਲਕ ਦੇ ਵਿੱਚ ਹੋ ਰਹੇ ਪ੍ਰਦਰਸ਼ਨਾਂ ਦੇ ਵਾਸਤੇ ਸਭ ਤੋਂ ਵੱਡਾ ਨਾਮ ਜਿਹੜਾ ਉਭਰਿਆ ਉਹ ਸ਼ਾਹੀਨ ਬਾਗ ਦਾ ਹੀ ਉਭਰਿਆ। ਉਹਨਾਂ ਸ਼ਾਇਦ ਨਾ ਉਭਰਦਾ ਜਿੰਨਾ ਇਹਨਾਂ ਸਿਆਸੀ ਨੇਤਾਵਾਂ ਨੇ ਉਹਦੇ ਉੱਤੇ ਚਿੱਕੜ ਸੁੱਟ ਕੇ ਉਹਨੂੰ ਹੋਰ ਆਧਾਰ ਦਿੱਤਾ ਜੀ। ਸੰਘਰਸ਼ ਜਦੋਂ ਤਿੱਖੇ ਹੁੰਦੇ ਆ ਉਹ ਇਸੇ ਤਰੀਕੇ ਦੇ ਨਾਲ ਹੀ ਤਿੱਖੇ ਹੁੰਦੇ ਆ ਜਿਵੇਂ ਸ਼ਾਹੀਨ ਬਾਗ ਵਾਲਾ ਜਿਹੜਾ ਜੀ ਉਹ ਹੋਇਆ। ਹੋ ਸਕਦਾ ਸੀ ਕਿ ਇਹ ਇੰਨਾ ਲੰਮਾ ਨਾ ਚੱਲਦਾ ਜਿਵੇਂ ਖਜਾ ਕੇ ਬਾਕੀ ਧਰਮਾਂ ਦੇ ਲੋਕਾਂ ਨੂੰ ਉੱਥੇ ਇੱਕ ਕਿਸਮ ਦੇ ਨਾਲ ਇਹਨਾਂ ਸਿਆਸਤਦਾਨਾਂ ਨੇ ਹੀ ਲਿਆਂਦਾ ਜੀ, ਗਾਲੀ ਗਲੋਚ ਵਾਲੀ ਭਾਸ਼ਾ ਵਰਤੀ। ਬਿਲਕੁਲ ਜੀ, ਘੱਟ ਨਹੀਂ ਕੀਤੀ ਇਹਨਾਂ ਨੇ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੀ, ਨਿਗਾਹ ਇਹਨਾਂ ਦੀ ਦਿੱਲੀ ਦੀਆਂ ਚੋਣਾਂ ਤੇ ਲੱਗੀ ਹੋਈ ਹੈ। ਕੁਝ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕੀ ਨਿਕਲਦੇ ਆ? ਕਾਂਗਰਸ, ਅਕਾਲੀ ਦਲ ਜਿਹੜਾ ਜੀ ਬਾਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਇਹਨਾਂ ਦੇ ਜਿਹੜੇ ਜਿੰਨੇ ਵੀ ਨੇਤਾ ਨੇ ਉਹਨਾਂ ਨੂੰ ਪਤਾ ਜੀ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ, ਕੋਈ ਮੰਨੇ ਜਾਂ ਨਾ ਮੰਨੇ। ਇਹਦਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਜਿਹੜੀਆਂ 22 ਹੋਣੀਆਂ ਨੇ ਉਹਦੇ 'ਚ ਪੈ ਸਕਦਾ। ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਦਲ ਟਕਸਾਲੀ ਦੇ ਆਗੂ ਵੀ ਦਿੱਲੀ ਦੀਆਂ ਚੋਣ ਨਤੀਜਿਆਂ ਤੱਕ ਉਡੀਕੋ ਤੇ ਦੇਖੋ ਵਾਲੀ ਨੀਤੀ ਜਿਹੜੀ ਵੀ ਉਹ ਅਪਣਾ ਰਹੇ ਆ। ਜਿਹੜੀਆਂ ਇੱਥੋਂ ਦਿੱਲੀ ਦੇ ਨਤੀਜੇ ਨੇ ਉਸ ਤੋਂ ਬਾਅਦ ਕੋਈ ਭਵਿੱਖ ਦੀ ਰਣਨੀਤੀ ਜਿਹੜੀ ਵੀ ਉਹ ਤੈਅ ਹੋ ਸਕਦੀ ਹੈ। ਹਾਲ ਦੀ ਘੜੀ ਇਹ ਜਿਹੜਾ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਦਰਮਿਆਨ ਹੀ ਦਿਸ ਰਿਹਾ। ਕਾਂਗਰਸ ਜਿਹੜੀ ਹੈ ਜੀ ਉਹ ਪਛੜੀ ਹੋਈ ਹੈ। ਇੱਥੇ ਇਹਦਾ ਅਸਰ ਪੰਜਾਬ ਦੇ ਵਿੱਚ ਕਾਂਗਰਸ ਦੀ ਸੱਤਾ ਹੋਣ ਕਰਕੇ ਕਾਂਗਰਸ ਨੂੰ
ਦਿੱਲੀ ਦੇ ਨਤੀਜਿਆਂ ਦੀ ਮਾਰ ਝੱਲਣੀ ਪੈ ਸਕਦੀ। ਉਹ ਕਿਹੋ ਜਿਹੀ ਮਾਰ ਹੋਊਗੀ ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਜੇ ਹਾਈ ਕਮਾਂਡ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਕੋਈ ਕਿਸੇ ਕਿਸਮ ਦਾ ਨੋਟਿਸ ਨਹੀਂ ਲੈਂਦੀ ਤਾਂ ਫਿਰ 22 ਦੇ ਵਿੱਚ ਕਾਂਗਰਸ ਦਾ ਹਾਲ ਕੀ ਹੋਊਗਾ? ਕਿਉਂਕਿ ਇੱਥੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਦਿੱਲੀ ਦੇ ਵਿੱਚ ਜਿਹੜਾ ਸਟਾਰ ਪ੍ਰਚਾਰਕ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਨਾਮ ਵੀ ਪਾਇਆ ਗਿਆ ਸੀ। ਉਹ ਉੱਥੇ ਨਹੀਂ ਗਏ, ਸਿਰਫ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਗਏ ਜਾਂ 1-2 ਮੰਤਰੀ ਜਿਹੜੇ ਨੇ ਉਹ ਦਿਸੇ ਨੇ। ਬਹੁਤੇ ਮੰਤਰੀਆਂ ਨੇ ਵੀ ਕੋਈ ਇੰਟਰਸਟ ਜਿਹੜਾ ਜੀ ਉੱਥੇ ਨਹੀਂ ਦਿਖਾਇਆ ਦਿੱਲੀ ਦੀਆਂ ਚੋਣਾਂ ਦੇ ਵਿੱਚ। ਇਹ ਕਿੱਧਰ ਨੂੰ ਜਾਂਦਾ ਜੀ? ਇਹ ਬਹੁਤ ਅਹਿਮ ਜਿਹੜਾ ਜੀ ਉਹ ਹੋਊਗਾ। ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਪੰਜਾਬ ਦੇ ਆਗੂ ਜਿਹੜੇ ਜੀ ਉਹਨਾਂ ਦੇ ਹੌਸਲੇ ਜ਼ਰੂਰ ਉੱਥੇ ਤਕੜੇ ਜਿਹੜੇ ਉਹ ਦੀਂਦੇ ਆ। ਔਰ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੀ ਵਾਪਸੀ ਹੁੰਦੀ ਹੈ ਤਾਂ ਇੱਕ ਵਾਰੀ ਫੇਰ ਆਪਣੀਆਂ ਵੱਡੀਆਂ ਸਰਗਰਮੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਸ਼ੁਰੂ ਕਰ ਸਕਦੀ ਹੈ। ਔਰ ਜਿਹੜੇ ਕੁਝ ਰੁੱਸੇ ਵਗੈਰਾ ਨੇ ਉਹ ਦਿੱਲੀ ਦੇ ਵਿੱਚ ਕੋਸ਼ਿਸ਼ ਜ਼ਰੂਰ ਕਰਦੇ ਰਹੇ ਨੇ ਜੀ ਸਮੇਂ-ਸਮੇਂ ਦੇ ਉੱਤੇ ਆਗੂਆਂ ਦੇ ਨਾਲ ਸੰਪਰਕ ਸਾਧਣ ਦੀ, ਕਿ ਅਸੀਂ ਫੇਰ ਵਾਪਸ ਜਿਹੜਾ ਉਹ ਆਉਣ ਦੇ ਵਾਸਤੇ ਤਿਆਰ ਹਾਂ। ਕਿਉਂਕਿ ਉਹਨਾਂ ਨੂੰ ਦਿਸ ਵੀ ਰਿਹਾ ਕਿ ਦਿੱਲੀ ਦੇ ਨਤੀਜੇ ਜਿਹੜੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਇਹਦਾ ਅਸਰ ਜਿਹੜਾ ਉਹ ਪਾਉਣਾ ਹੀ ਹੈ। 11 ਤਰੀਕ ਨੂੰ ਨਤੀਜੇ ਜਿਹੜੇ ਜੀ ਉਹ ਆਉਣੇ ਆ। ਪਿਛਲੇ ਜਿਹੜੇ ਨਤੀਜੇ ਸੀਗੇ ਉਹਦੇ ਵਿੱਚ ਹੁੰਜਾ ਫੇਰ ਜਿੱਤ ਆਮ ਆਦਮੀ ਪਾਰਟੀ ਨੇ ਉਹਦੀ ਹੋਈ ਸੀ ਤੇ ਉਹਨੇ ਪੰਜਾਬ ਦੇ ਵਿੱਚ ਵੀ ਸਿਆਸੀ ਪੁਥਲ ਜਿਹੜੀ ਜੀ ਉਹ ਵੱਡੀ ਕਰਕੇ ਰੱਖ ਦਿੱਤੀ। ਹਾਲ ਦੀ ਘੜੀ ਪੰਜਾਬ ਦੀ ਜਿਹੜੀ ਬਹੁਤ ਗੁੰਝਲਦਾਰ ਸਥਿਤੀ ਬਣੀ ਹੋਈ ਆ। ਕਾਂਗਰਸ ਦੇ ਕੋਲੇ 2/3 ਬਹੁਮਤ ਆ, 79 ਸੀਟਾਂ ਉਹਦੇ ਕੋਲ ਨੇ, ਪਰ ਲੋਕਾਂ ਦੇ ਮਨਾਂ ਤੋਂ ਉਹ ਲੱਥੀ ਪਈ ਆ। ਅਕਾਲੀ ਦਲ ਜਿਹੜਾ ਜੀ ਉਹ ਉਹਦੇ ਪੈਰ ਹੀ ਨਹੀਂ ਮੁੜ ਕੇ ਲੱਗੇ ਵਿਧਾਨ ਸਭਾ ਦੇ ਵਿੱਚ ਉਖੜਨ ਤੋਂ ਬਾਅਦ। ਅੱਜ ਵੀ ਉਹ ਕਿਸੇ ਵੱਡੇ ਸਿਆਸੀ ਮੁੱਦੇ ਦੀ ਭਾਲ ਦੇ ਵਿੱਚ ਹੈ। ਪਰ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਜਿਹੜਾ ਘਰੋਂ ਬੇਘਰ ਕੀਤਾ, ਕੱਢ ਕੇ ਔਰ ਬਾਹਰ ਕੀਤਾ, ਅਕਾਲੀ ਦਲ ਗਿਆ ਹੀ ਨਹੀਂ ਉੱਥੇ ਜਿਹੜਾ ਜੀ ਇੱਥੇ ਪ੍ਰਚਾਰ ਕਰਨ ਦੇ ਵਾਸਤੇ। ਨਾ ਭਾਰਤੀ ਜਨਤਾ ਪਾਰਟੀ ਨੇ ਸੱਦਿਆ, ਨਾ ਉਹਨਾਂ ਨੇ ਜ਼ਰੂਰੀ ਸਮਝਿਆ। ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਦੇ ਜਿਹੜੇ ਅੱਗੋਂ ਇਹ ਗੱਠਜੋੜ ਆ ਉਹ ਕਿਵੇਂ ਦਾ ਰਹਿੰਦਾ, ਇਹ ਦਿੱਲੀ ਦੀਆਂ ਇਲੈਕਸ਼ਨਾਂ ਦੇ ਉੱਤੇ ਬਹੁਤ ਸਾਰਾ ਜਿਹੜਾ ਜੀ ਉਹ ਨਿਰਭਰ ਕਰਨਾ। ਕਾਂਗਰਸ ਜਿਹੜੀ ਹੈ ਜੀ ਉਹ ਫਸੀ ਹੋਈ ਆ ਬਿਜਲੀ ਦੀਆਂ ਦਰਾਂ ਵਾਲੇ ਮਾਮਲੇ ਦੇ ਉੱਤੇ। ਉਹ ਇਹਦੇ ਉੱਤੇ ਕੀ ਕਰਦੀ ਹੈ ਜੀ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਸਟਾਈਲ ਹੈ ਉਹ ਇਸ ਵੇਲੇ ਕਾਂਗਰਸ ਨੂੰ ਡੇ ਬਾਈ ਡੇ ਥੱਲੇ ਜਿਹੜਾ ਜੀ ਉਹ ਸੁੱਟ ਰਿਹਾ। ਆਮ ਆਦਮੀ ਪਾਰਟੀ ਦੇ ਉੱਤੇ ਲੋਕ ਵਿਸ਼ਵਾਸ ਤਾਂ ਕਰਨਾ ਚਾਹੁੰਦੇ ਆ, ਪਰ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਇਹ ਵਿਸ਼ਵਾਸ ਜਿਹੜਾ ਜੀ ਉਹ ਲੋਕਾਂ ਦਾ ਲੈਣਾ ਚਾਹੁੰਦੀ ਹੈ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ, ਕਿਉਂਕਿ ਬਹੁਤ ਵੱਡੀਆਂ ਜਿਹੜੀਆਂ ਜੀ ਕੁਝ ਤਬਦੀਲੀਆਂ ਤੇ ਕੁਝ ਵੱਡੇ ਫੈਸਲੇ ਉਹ ਪਾਰਟੀ ਨੂੰ ਕਰਨੇ ਪੈਣਗੇ। ਕਿਆਸ ਅਰਾਈਆਂ ਤਾਂ ਕਈ ਕਿਸਮ ਦੀਆਂ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ, ਪਰ ਕਿਉਂਕਿ ਇਹ ਅਜੇ ਮਹਿਜ਼ ਕਿਆਸ ਅਰਾਈਆਂ ਨੇ, 11 ਤਰੀਕ ਤੱਕ ਤਾਂ ਕੋਈ ਬਹੁਤਾ ਵੱਡਾ ਕੁਝ ਹੋਣ ਨਹੀਂ ਲੱਗਿਆ। ਪਰ ਇੰਨਾ ਜ਼ਰੂਰ ਹੈ ਕਿ ਦਿੱਲੀ ਦੇ ਨਤੀਜੇ ਜਿਹੜੇ ਆ ਜੀ ਉਹਦਾ ਅਸਰ ਨਾ ਸਿਰਫ ਪੰਜਾਬ ਦੇ ਉੱਤੇ ਬਲਕਿ ਮੁਲਕ ਦੇ ਕਈ ਸੂਬਿਆਂ ਦੀ ਰਾਜਨੀਤੀ ਦੇ ਉੱਤੇ ਪਊਗਾ। ਇਸ ਤੋਂ ਬਾਅਦ ਵੱਡਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦਾ ਬਿਹਾਰ ਦੇ ਵਿੱਚ ਹੋਣਾ। ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ ਮੁੱਖ ਮੰਤਰੀ ਦੀ। ਜਿਸ ਤਰ੍ਹਾਂ ਸਕੂਲਾਂ ਦੀ ਗੱਲ ਉੱਥੇ ਕੀਤੀ ਦਿੱਲੀ ਦੇ ਵਿੱਚ, ਇਸੇ ਤਰ੍ਹਾਂ 11 ਲੱਖ ਨੌਕਰੀਆਂ ਵਾਲਾ ਬਿਆਨ ਆ ਜਿਹੜਾ ਉਸ ਤੇ ਵੀ ਘਿਰੇ ਹੋਏ ਨੇ। ਫਿਰ ਤਾਂ ਸਾਰੇ ਮਿਹਨਤ ਜੇ ਤੁਸੀਂ ਦੇਖੋ ਤਾਂ ਟ੍ਰੋਲਿੰਗ ਜਿਹੜੀ ਆ ਉਹ ਹੋਈ ਹੈ ਜੀ ਸੋਸ਼ਲ ਮੀਡੀਆ ਦੇ ਉੱਤੇ, ਤਾਂ ਬਹੁਤ ਟ੍ਰੋਲਿੰਗ ਹੋਈ। ਇਹ ਕਹਿਤਾ ਕਿ ਕੇਜਰੀਵਾਲ ਦਾਅਵਾ ਕਰਦੇ ਆ ਕਿ ਦਿੱਲੀ ਦੇ ਵਿੱਚ ਸਰਕਾਰੀ ਸਕੂਲ ਖੋਲ੍ਹੇ ਆ। ਮੈਂ ਪੰਜਾਬ ਦੇ ਵਿੱਚ ਉਹ ਕਹਿੰਦੇ 5000 ਤੋਂ ਜ਼ਿਆਦਾ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਚੁੱਕਾ ਤੇ ਪੰਜਾਬ ਦੇ ਸਾਰੇ 13,000 ਸਕੂਲਾਂ ਨੂੰ ਸਮਾਰਟ ਸਕੂਲ ਜਿਹੜਾ ਜੀ ਉਹ ਬਣਾ ਦੇਣਾ। ਇੱਕ ਸਕੂਲਾਂ ਵਾਲੀ ਆਪਾਂ ਪਹਿਲਾਂ ਜਿਹੜਾ ਜੀ ਉਹ ਸਾਂਝੀ ਕਰਕੇ ਹਟੇ ਆ, ਉਹ ਦੰਦ ਚੜਾ ਰਹੀ ਹੈ ਜੀ ਇਸ ਝੂਠ ਨੂੰ। ਇਹ ਵੀ ਕਿਹਾ ਕਿ ਕੇਜਰੀਵਾਲ 2 ਲੱਖ ਲੋਕਾਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਿਹਾ। ਮੈਂ ਪੰਜਾਬ ਦੇ ਵਿੱਚ 11 ਲੱਖ ਲੋਕਾਂ ਨੂੰ ਨੌਕਰੀ ਦੇ ਚੁੱਕਿਆ। ਦਿੱਲੀ ਦੇ ਵਿੱਚ ਕਮਰਸ਼ੀਅਲ ਬਿਜਲੀ ਦੇ ਰੇਟ ਪੰਜਾਬ ਤੋਂ ਜ਼ਿਆਦਾ। ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਜੀ ਉਹ ਹੁਣ ਘੇਰ ਰਹੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਬਿਆਨ ਦੇ ਕਿ ਕਿੱਥੇ ਬਿਜਲੀ ਸਸਤੀ ਹੈ, ਕਿੱਥੇ ਇਹ ਸਮਾਰਟ ਸਕੂਲ ਬਣੇ ਆ। ਖਾਸ ਤੌਰ ਦੇ ਉੱਤੇ 11 ਲੱਖ ਜਿਹੜੇ ਨੌਜਵਾਨਾਂ ਨੂੰ ਨੌਕਰੀ ਮਿਲੀ ਆ। ਲੋਕ ਇਹ ਕਹਿੰਦੇ ਆ ਕਿ ਉਹ ਨੌਕਰੀਆਂ ਹੈ ਕਿੱਥੇ, ਕਿੱਥੋਂ ਸੁੱਤਿਆਂ ਪਿਆ ਨੂੰ ਕਿਸੇ ਨੂੰ ਕੁਝ ਦੇਤੀਆਂ। ਕਿਉਂਕਿ ਜੇ ਤੁਸੀਂ ਕੈਲਕੂਲੇਸ਼ਨ ਕਰਦੇ 12,500 ਪਿੰਡ ਆ, ਕੁਝ 96 ਨੌਕਰੀਆਂ ਇੱਕ ਪਿੰਡ ਦੇ ਵਿੱਚ ਜਿਹੜੀਆਂ ਦੀ ਆਉਂਦੀਆਂ ਨੇ। ਕਿਤੇ ਕੋਈ ਮੁੰਡਾ ਦਿਸਦਾ ਜਿਹੜਾ ਨੌਕਰੀ ਦੇ ਉੱਤੇ ਲੱਗ ਗਿਆ ਹੋਵੇ। ਹੁਣ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਉਹ ਘੇਰ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ। ਲਗਾਤਾਰ ਟ੍ਰੋਲਿੰਗ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਇਹਨਾਂ ਬਿਆਨਾਂ ਨੂੰ ਲੈ ਕੇ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ 3 ਦਿਨ ਪ੍ਰਚਾਰ ਕਰਨਾ ਸੀਗਾ, 2 ਦਿਨਾਂ ਤੋਂ ਬਾਅਦ
ਜਿਹੜਾ ਤੀਜੇ ਦਿਨ ਦੇ ਪ੍ਰੋਗਰਾਮ ਸੀ ਉਹ ਰੱਦ ਕਰਤੇ ਸਾਰੇ। ਉਹ ਰੱਦ ਇਸੇ ਕਰਕੇ ਹੀ ਹੋਏ ਜਿਹੜਾ ਜੀ ਉਹ ਦੱਸੇ ਜਾ ਰਹੇ ਆ ਕਿ ਉਹਦਾ ਤਾਂ ਉਲਟ ਅਸਰ ਜਿਹੜਾ ਉਹ ਪੈ ਰਿਹਾ ਸੀ। ਇੱਥੇ ਇਹ ਜਿਹੜਾ ਜੀ ਕਹਿਣਾ ਗਲਤ ਨਹੀਂ ਹੋਊਗਾ ਕਿ ਕਿਉਂਕਿ ਇੱਥੋਂ ਭਗਵੰਤ ਮਾਨ ਹੋਰੀ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਪਿਛਲੇ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ, ਔਰ ਉਹਨਾਂ ਨੇ ਵਾਰ-ਵਾਰ ਇਹ ਗੱਲ ਜਿਹੜੀ ਦਿੱਲੀ ਦੇ ਵਿੱਚ ਉਠਾਈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਆਉਣ ਤੇ ਉਹਨਾਂ ਨੂੰ ਘੇਰਨਾ ਜ਼ਰੂਰ, ਕਿ ਕੀ ਉਹ ਦਿੱਲੀ ਪੰਜਾਬ ਬਣਾਉਣਗੇ ਜਿੱਥੇ ਆਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ। ਇਹ ਇੱਕ ਕਾਰਨ ਸੀ। ਇਹਨੂੰ ਉਹਨਾਂ ਦੇ ਬਿਆਨਾਂ ਨੂੰ ਜਿਹੜਾ ਜੀ ਉਹ ਸੀਰੀਅਸਲੀ ਲਿਆ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਮਝਿਆ ਵੀ ਜੋ ਕੁਝ ਪੰਜਾਬ ਦੇ ਵਿੱਚ ਜਿਵੇਂ ਉਹ ਬੋਲਦੇ ਆ, ਜਿਹੋ ਜਿਹੇ ਬੋਰਡ ਉਹਨਾਂ ਦੇ ਲੱਗੇ ਹੋਏ ਆ ਦਾਅਵੇ ਕਰਨ ਵਾਲੇ, ਦਿੱਲੀ 'ਚ ਕਿਹੜਾ ਕਿਸੇ ਨੇ ਪੁੱਛਣਾ। ਪਰ ਇਹ ਨੇਤਾ ਇੱਕ ਗੱਲ ਜਿਹੜੀ ਜੀ ਉਹ ਭੁੱਲਦੇ ਆ ਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ। ਹਰ ਚੀਜ਼ ਤੁਹਾਡੀ ਬੋਲੀ ਹੋਈ ਜਿਹੜੀ ਹੈ ਜੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਉਹਦੀ ਰਿਐਲਿਟੀ ਲੋਕ ਕੱਢ ਕੇ ਸਾਹਮਣੇ ਜਿਹੜਾ ਜੀ ਉਹ ਲਿਆ ਦਿੰਦੇ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਧਰਮਸੋਤ ਹੈ, ਸਾਧੂ ਸਿੰਘ ਧਰਮਸੋਤ, ਉਹਨੇ ਇਹ ਗੱਲ ਕਹੀ ਆ ਕਿ ਜਿਹੜੇ ਸਰਕਾਰ ਦੀ ਪਰਫਾਰਮੈਂਸ ਦੇ ਅੰਕੜੇ ਦਿੱਤੇ ਆ ਉਹ ਬਿਲਕੁਲ ਸਹੀ ਦਿੱਤੇ ਗਏ ਆ। ਉਹੋ ਜਿਹੇ ਜਿਹੜੇ ਜੀ ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ, ਉਹੀ ਗੱਲ ਜਿਹੜੀ ਜੀ ਉਹ ਧਰਮਸੋਤ ਹੋਰਾਂ ਨੇ ਗਾਹ ਕਰ ਦਿੱਤੀ ਹੈ। ਉਹ ਕਿੰਨੇ ਕੁ ਪੜ੍ਹੇ ਲਿਖੇ ਨੇ, ਸਭ ਨੂੰ ਪਤਾ ਵੀ ਅੰਕੜੇ ਕੀ ਹੁੰਦੇ, ਕਿੱਥੋਂ ਜਿਹੜਾ ਜੀ ਉਹ ਕੱਢੇ ਜਾਂਦੇ ਆ। ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਇਹ ਕਹਿੰਦੇ ਆ ਕਿ ਚੋਣ ਕਮਿਸ਼ਨ ਜਿਹੜਾ ਉਹ ਕੈਪਟਨ ਦੇ ਉੱਤੇ ਕਾਰਵਾਈ ਕਰੇ ਤੇ ਉਹ ਜਿਹੜੇ ਅੰਕੜੇ ਦਿੱਤੇ ਗਏ ਆ ਉਹਨਾਂ ਦੀ ਘੋਖ ਕਰੇ। ਵਿਰੋਧੀ ਧਿਰ ਦੇ ਨੇਤਾ ਜਿਹੜੇ ਹਰਪਾਲ ਸਿੰਘ ਚੀਮਾ ਨੇ ਉਹ ਕਹਿੰਦੇ ਆ ਕਿ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਡਿਬੇਟ ਜਿਹੜੀ ਕੀਤੀ ਜਾਵੇ ਔਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਝੂਠ ਉਹ ਬੋਲਣ ਦੇ ਵਾਸਤੇ ਜਨਤਾ ਤੋਂ ਮਾਫੀ ਮੰਗਣ ਕਿ ਕਿੱਥੇ ਉਹਨਾਂ ਨੇ ਨੌਕਰੀਆਂ ਜਿਹੜੀਆਂ ਜੀ ਉਹ ਦਿੱਤੀਆਂ ਨੇ। ਇਸੇ ਤਰੀਕੇ ਦੇ ਨਾਲ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੀ ਇਕਾਈ, ਉਹਨੇ ਵੀ ਇਹ ਗੱਲ ਕਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਝੂਠ ਦੇ ਜਿਹੜੇ ਜੀ ਉਹ ਸਾਰੇ ਰਿਕਾਰਡ ਤੋੜ ਦਿੱਤੇ ਆ ਦਿੱਲੀ ਦੇ ਵਿੱਚ। ਸੋ ਇਹ ਬਿਆਨ ਕਿਉਂਕਿ ਵੀਡੀਓ ਦੇ ਰੂਪ ਦੇ ਵਿੱਚ ਨੇ, ਐਡੀ ਛੇਤੀ ਤਾਂ ਇਹ ਜਿਹੜਾ ਜੀ ਉਹ ਮੁੱਕਣੇ ਨਹੀਂ, ਨਾ ਐਡੀ ਛੇਤੀ ਖਹਿੜਾ ਜਿਹੜਾ ਜੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਛੱਡਣਾ ਤੇ ਉਹਨੇ ਝੂਠ ਬੋਲਣਾ ਵੀ ਨਹੀਂ ਛੱਡਣਾ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਰਾਮ ਮੰਦਿਰ ਨੂੰ ਬਣਾਉਣ ਦੇ ਲਈ ਜੋ ਇੱਕ ਟਰਸਟ ਬਣਾਉਣ ਦੀ ਗੱਲ ਹੋਈ ਆ, ਉਸ ਦੇ ਵਿੱਚ ਹਿੰਦੂ ਮਤ ਦੇ ਸੰਤ ਆ ਉਹ ਭੜਕੇ ਕਿ ਉਹਨਾਂ ਨੂੰ ਵਿੱਚ ਕਿਉਂ ਨਹੀਂ ਲਿਆ। ਬਿਲਕੁਲ ਜੀ, ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਗਠਿਤ ਕੀਤਾ ਗਿਆ ਟਰਸਟ, ਉਹਦੇ ਵਿੱਚ ਜਗ੍ਹਾ ਨਾ ਮਿਲਣ ਕਰਕੇ ਅਯੋਧਿਆ ਦੇ ਸੰਤ ਮਹੰਤ ਜਿਹੜੇ ਆ ਜੀ ਉਹਨਾਂ ਨੇ ਨਾਰਾਜ਼ਗੀ ਦਿਖਾਈ ਹੈ। ਇਹਨਾਂ ਨੇ ਆਪਣੀ ਰਣਨੀਤੀ ਤਿਆਰ ਕਰਨ ਦੇ ਵਾਸਤੇ ਜਿਹੜੀ ਜੀ ਉਹ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ। ਜਿਹੜੇ ਗ੍ਰਹਿ ਮੰਤਰੀ ਆ ਜੀ ਉਹਨੇ ਜਿਹੜਾ ਸੀਗਾ ਇਹਨਾਂ ਮਹੰਤਾਂ ਦੇ ਨਾਲ ਫੋਨ ਦੇ ਉੱਤੇ ਤੁਰੰਤ ਜਿਹੜੀ ਉਹ ਗੱਲਬਾਤ ਕੀਤੀ, ਕਿਉਂਕਿ ਇਹ ਪੱਤਾ ਤਾਂ ਖੇਡਿਆ ਗਿਆ ਸੀ ਟਰਸਟ ਬਣਾਉਣ ਦਾ ਦਿੱਲੀ ਦੀਆਂ ਚੋਣਾਂ ਤੋਂ ਐਨ ਪਹਿਲਾਂ। ਸੰਤ ਮਹੰਤ ਜਿਹੜੇ ਸੀ ਉਹ ਉਲਟ ਕਰ ਰਹੇ ਸੀ ਤੇ ਉਹਨੂੰ ਰੋਕਣ ਦੇ ਵਾਸਤੇ ਤੁਰੰਤ ਗ੍ਰਹਿ ਮੰਤਰੀ ਨੇ ਦਖਲ ਦਿੱਤਾ ਵੀ ਇਹ ਤਾਂ ਉਲਟ ਪੈ ਜਾਊਗਾ ਜੇ ਉਹਨਾਂ ਨੇ ਮੀਟਿੰਗ ਦੇ ਵਿੱਚ ਕੋਈ ਹੋਰ ਐਲਾਨ ਕਰ ਦਿੱਤਾ ਜੀ। ਅਯੋਧਿਆ ਤੋਂ ਜਿਹੜੇ ਵਿਧਾਇਕ ਨੇ ਉਹਦੇ ਜ਼ਰੀਏ ਇਹ ਗੱਲਬਾਤ ਜਿਹੜੀ ਉਹ ਕਰਵਾਈ ਗਈ ਗ੍ਰਹਿ ਮੰਤਰੀ ਦੇ ਨਾਲ, ਜਿਹਦੇ ਕਰਕੇ ਉਹਨਾਂ ਨੇ ਹਾਲ ਦੀ ਘੜੀ ਤਾਂ ਇਹ ਬੈਠਕ ਜਿਹੜੀ ਸੀ ਉਹ ਟਾਲਤੀ ਕਿਉਂਕਿ ਇਹ ਟਲਵਾਈ ਜਾਊਗੀ ਦਿੱਲੀ ਦੀਆਂ ਚੋਣਾਂ ਤੱਕ। ਉਸ ਤੋਂ ਬਾਅਦ ਜਿਹੜੇ ਇਹ ਕਿਹਾ ਗਿਆ ਇਹ ਜਿਹੜੇ ਟਰਸਟ ਤੇ ਉਹ ਕਿਹਾ ਕਿ ਉਹ ਟਰਸਟ ਨੂੰ ਮੰਨਦੇ ਨਹੀਂ, ਜਿਹੜਾ ਇੱਕ ਇਹਨਾਂ ਮਹੰਤਾਂ ਦੇ ਵਿੱਚੋਂ ਆ। ਸੰਤ ਸਮਿਤੀ ਦੇ ਅਧਿਕਸ਼ ਜਿਹੜਾ ਮਹੰਤ ਕਨਈਆ ਦਾਸ ਤੇ ਦਿਗੰਬਰ ਅਖਾੜੇ ਦੇ ਮਹੰਤ ਸੁਰੇਸ਼ ਦਾਸ ਨੇ ਇਹ ਕਿਹਾ ਕਿ ਜਿਹੜਾ ਟਰਸਟ ਬਣਾਇਆ ਗਿਆ ਇਹ ਸਾਡੀ ਬੇਇੱਜ਼ਤੀ ਕੀਤੀ ਗਈ ਆ। ਵਾਰਾਣਸੀ ਦਾ ਜਿਹੜਾ ਸਵਾਮੀ ਹੈ ਇੱਕ, ਉਹਨੇ ਕੋਰਟ ਦੇ ਵਿੱਚ ਜਾਣ ਦੀ ਗੱਲ ਕਹੀ ਕਿ ਅਸੀਂ ਇਸ ਟਰਸਟ ਨੂੰ ਜਿਹੜਾ ਜੀ ਉਹ ਨਹੀਂ ਮੰਨਦੇ। ਉੱਥੇ ਮਹੰਤ ਪਰਮ ਹੰਸ ਦਾਸ ਨੇ ਕਿਹਾ ਕਿ RSS ਦੇ ਜਿਹੜੇ ਮੁਖੀ ਆ ਉਹਨੂੰ ਟਰਸਟ ਦਾ ਪ੍ਰਮੁੱਖ ਬਣਾਇਆ ਜਾਣਾ ਉਹ ਚਾਹੀਦਾ। ਟਰਸਟ ਤੇ ਤਾਂ ਜਿਹੜਾ ਜੀ ਉਹ ਕਿੰਤੂ ਪਰੰਤੂ ਹੋ ਹੀ ਰਿਹਾ। ਜਿਹੜੇ ਮੁਸਲਿਮ ਪੱਖ ਜਿਹੜਾ ਰੱਖਦੇ ਰਹੇ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਜ਼ਮੀਨ ਦਿੱਤੀ ਗਈ ਆ ਮਸਜਿਦ ਦੇ ਵਾਸਤੇ ਉਹ ਸ਼ਹਿਰ ਤੋਂ ਬਹੁਤ ਦੂਰ ਜਿਹੜੀ ਆ ਉਹ ਦਿੱਤੀ ਗਈ ਆ, ਇਸ ਕਰਕੇ ਉਹ ਇਹਨੂੰ ਨਾ ਮਨਜ਼ੂਰ ਕਰਨ ਦੇ ਵਾਸਤੇ ਜਿਹੜਾ ਜੀ ਉਹ ਛੇਤੀ ਮੀਟਿੰਗ ਜਿਹੜੀ ਆ ਜੀ ਉਹ ਸੱਦਣਗੇ। ਇਹ ਵੀ ਕਿਹਾ ਜਾ ਰਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਵੀ ਉੱਥੇ ਐਕਟਿਵ ਹੋਈ ਹੈ ਔਰ ਉਹ ਇਹ ਕਹਿ ਰਹੀ ਹੈ ਕਿ ਉਹਨਾਂ ਨੂੰ ਇਸ ਟਰਸਟ ਦੇ ਵਿੱਚ ਕਿਉਂ ਨਹੀਂ ਜਿਹੜਾ ਜੀ ਉਹ ਲਿਆ ਗਿਆ। ਤੋ ਇਹ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ। ਉਹ ਹਾਲਾਤ ਜਿਹੜੇ ਜੀ ਉਹ ਟਰਸਟ ਵਾਲੇ ਮਾਮਲੇ ਦੇ ਵਿੱਚ ਉੱਤੇ ਵੀ ਹੁੰਦੇ ਜਿਹੜੇ ਉਹ ਦਿਸ ਰਹੇ ਆ। ਇਹ ਟਰਸਟ ਬਣ ਜਾਣਾ ਕੀ ਹੋਣਾ ਕੀ ਨਹੀਂ, ਕਿਉਂਕਿ ਜਿੰਨੀ ਦੇਰ ਤੱਕ ਤਾਂ ਰਾਮ ਮੰਦਿਰ ਜਿਹੜਾ ਸੀਗਾ ਉਹ ਵੋਟਾਂ ਬਟੋਰਦਾ ਸੀ ਉਨੀ ਦੇਰ ਤੱਕ ਤਾਂ ਮੁੱਦਾ ਸੀ। ਹੁਣ ਉਹਨੇ ਉਨੀਆਂ ਵੋਟਾਂ ਨਹੀਂ ਜਿਹੜੀਆਂ ਜੀ ਉਹ ਬਟੋਰਨੀਆਂ। ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਚੋਣਾਂ ਨੇੜੇ ਆ ਜਾਣਗੀਆਂ ਉਦੋਂ ਇਹਦੇ ਉੱਤੇ ਜਿਹੜਾ ਜੀ ਬਹੁਤ ਕੁਛ ਹੋਊਗਾ। ਉਦੋਂ ਤੱਕ ਇਹ ਜਿਹੜਾ ਟਰਸਟ ਹੈ ਨਾ ਜੀ ਤੁਰੰਤ ਜਿਹਦਾ ਐਲਾਨ
ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਕੀਤਾ ਗਿਆ। ਉਹਦਾ ਅਹਿਮ ਮੇਨ ਮਕਸਦ ਇੱਕੋ ਹੀ ਹੈ ਜੀ, ਦਿੱਲੀ ਦੇ ਵਿੱਚ ਹੋ ਰਹੀਆਂ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇੱਕ ਫਿਰਕੇ ਦੀਆਂ ਵੋਟਾਂ ਨੂੰ ਪੋਲਰਾਈਜ਼ ਕਰ। ਬਿਲਕੁਲ ਜੀ, ਲੋਕਾਂ ਨੂੰ ਵੀ ਸਮਝਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।